अस्सलाम वालेकुम सत श्री अकाल दोस्तों, मैं हाँ अहमद रज़ा और इस ਵੇਲੇ ਅਸੀਂ ਖੜੇ ਹਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ। ਇੱਥੇ ਵਿਸਾਖੀ ਦੀਆਂ ਸੈਲੀਬ੍ਰੇਸ਼ਨਸ ਚੱਲ ਰਹੀਆਂ ਔਰ ਮੁxtਲਿਫ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਲੋਕ ਪਹੁੰਚੇ ਹੋਏ ਆ। ਸੰਗਤਾਂ ਦੇ ਨਾਲ ਅਸੀਂ ਗੱਲਬਾਤ ਤੁਹਾਡੀ ਕਰਵਾ ਰਹੇ ਹਾਂ। ਇਸ ਵੇਲੇ ਮੈਂ ਦਰਸ਼ਨ ਦੀਦਾਰ ਕਰਕੇ ਤੇ ਅਸੀਂ ਵਾਪਸ ਮੁੜ ਰਹੇ ਹਾਂ ਤੇ ਸਾਨੂੰ ਇੱਕ ਬਾਈ ਜੀ ਸਾਹਿਬ ਇੱਥੇ ਫੁੱਲ ਸੁੱਟਦੇ ਨਜ਼ਰ ਆ ਰਹੇ ਹਨ। ਉਹਨਾਂ ਦੇ ਨਾਲ ਸਾਡੀ ਭੈਣ ਜੀ ਵੀ ਹਨ, ਇਹਨਾਂ ਦੇ ਘਰ ਵਾਲੀ ਹਨ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਇਹਨਾਂ ਦੀ ਕੀ ਕੋਈ ਦਿਲੀ ਮੁਰਾਦ ਸੀ, ਇਹ ਕੀ ਖਾਹਿਸ਼ ਹੈ ਫੁੱਲ ਸੁੱਟਣਾ, ਇਹਦੇ ਪਿੱਛੇ ਕੀ ਫਲਸਫਾ ਜੀ। ਬਾਜੀ ਪਹਿਲੇ ਦੱਸੋ ਕਿ ਕਿੱਥੋਂ ਆਣਾ ਹੋਇਆ ਆਪਣਾ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਅੰਮ੍ਰਿਤਸਰ ਪੰਜਾਬ ਤੋਂ ਆਏ ਹਾਂ। ਇਹ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਜ਼ਿਲ੍ਹਾ ਹੈ, ਤਰਨਤਾਰਨ 'ਚ ਤਹਿਸੀਲ ਪੱਟੀ ਹੈ ਜੀ, ਤੇ ਉੱਥੋਂ ਅਸੀਂ ਆਏ ਹਾਂ ਜੀ ਪੰਜਾਬ। ਤੇ ਇਹ ਜਿਹੜਾ ਫੁੱਲ ਸੁੱਟਣ ਦਾ ਹੈ, ਇਹ ਕੀ ਖਾਹਿਸ਼ ਸੀ ਜੀ? ਫੁੱਲ ਸੁੱਟਣ ਦਾ ਕੀ ਹੈ ਜੀ, ਸਤਿਕਾਰ ਹੁੰਦਾ ਹੈ ਸਾਡੇ ਧਰਮ ਦੇ ਵਿੱਚ। ਮੰਨਦੇ ਵੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਉਹ ਵੀ ਜੋ ਸੰਗਤ ਹੈ ਉਹਦੇ ਵਿੱਚ ਹੀ ਪਰਮਾਤਮਾ ਦਾ ਵਾਸਾ ਹੈ। ਜੋ ਖਲਕਤ ਹੈ ਖੁਦਾ ਦੀ ਬਣਾਈ, ਉਹੀ ਪਰਮਾਤਮਾ ਦਾ ਵਾਸਾ ਹੈ। ਖੁਦਾ ਕਿਤੇ ਕਿਸੇ ਮੰਦਰ ਮਸਜਿਦ ਗੁਰਦੁਆਰੇ 'ਚ ਨਹੀਂ ਵਸਦਾ, ਖੁਦਾ ਲੋਕਾਂ ਦੇ ਦਿਲਾਂ ਦੇ ਅੰਦਰ ਵਸਦਾ ਹੈ। ਸੋ ਇਹ ਕਹਿ ਦਿਓ ਵੀ ਅਸੀਂ ਇੱਕ ਪਰਮਾਤਮਾ ਦਾ ਸਤਿਕਾਰ ਤਾਂ ਜਿੰਨਾ ਕਰ ਸਕਦੇ ਹਾਂ ਜੀ। ਅਸੀਂ ਦੇ ਉਹਨੂੰ ਕੁਝ ਵੀ ਨਹੀਂ ਸਕਦੇ, ਹੈ ਤਾਂ ਉਹਦੇ ਤੋਂ ਮੰਗਣ ਵਾਲੇ, ਬਟ ਆਪਣੇ ਵੱਲੋਂ ਜਿੰਨਾ ਕੁ ਸਤਿਕਾਰ ਕਰ ਸਕਦੇ ਹਾਂ ਉਹ ਸਤਿਕਾਰ ਵਜੋਂ ਇਹ ਫੁੱਲਾਂ ਦੀ ਵਰਖਾ ਸੰਗਤ 'ਤੇ ਕੀਤੀ ਜਾ ਰਹੀ। ਬੁਨਿਆਦੀ ਤੌਰ ਤੇ ਇਹ ਹੈ ਕਿ ਇਹ ਇੱਕ ਸਾਂਝੇ ਤੌਰ ਤੇ ਹੈ, ਇਹਦੇ 'ਚ ਕੋਈ ਵੰਡ ਨਹੀਂ ਹੈ। ਜਿਹੜੀ ਸੰਗਤ ਆਏਗੀ ਤੁਸੀਂ ਉਹਦੇ ਤੇ ਸੁੱਟ ਰਹੇ ਹੋ ਫੁੱਲ। ਨਹੀਂ, ਵੰਡ ਸਾਡੇ ਧਰਮ ਨੇ ਜਿਹਨੇ ਜੋ ਕੀ ਹੈ ਨਾ, ਵੀ ਧਰਮ ਤਾਂ ਕੋਈ ਵੀ ਵੰਡ ਨਹੀਂ ਸਿਖਾਉਂਦਾ, ਬਟ ਖਾਸ ਕਰਕੇ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਨੇ ਹੀ ਵੰਡ ਹੀ ਖਤਮ ਕੀਤੀ ਹੈ ਲੋਕਾਂ ਦੇ ਵਿੱਚ। ਉੱਚਾ ਨੀਵਾਂ, ਕੋਈ ਪਵਿੱਤਰ ਹੈ ਕੋਈ ਅਪਵਿੱਤਰ ਹੈ, ਇਹ ਚੀਜ਼ਾਂ ਖਤਮ ਕਰਨ ਲਈ ਗੁਰੂ ਨਾਨਕ ਸਾਹਿਬ ਆਏ ਸੀ। ਸੋ ਸਾਡੇ ਲਈ ਸਾਰੇ ਇੱਕ ਹੀ ਨੇ, ਚਾਹੇ ਉਹ ਮੁਸਲਿਮ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਕੋਈ ਵੀ ਕ੍ਰਿਸਚਨ ਹੈ। ਜਿਹੜੀ ਜੋ ਖੁਦਾ ਦੀ ਖਲਕਤ ਹੈ ਉਹ ਇੱਕ ਹੈ। ਅਸੀਂ ਉਹਨੂੰ ਖਲਕਤ ਨੂੰ ਖੁਦਾ ਦੇ ਰੂਪ 'ਚ ਦੇਖਦੇ ਹਾਂ, ਪਰਮਾਤਮਾ ਦੇ ਰੂਪ 'ਚ ਦੇਖਦੇ ਹਾਂ। ਸੋ ਪਰਮਾਤਮਾ ਇੱਕ ਹੈ ਤੇ ਖਲਕਤ ਵੀ ਇੱਕ ਹੈ, ਭੇਦਭਾਵ ਕਿਸੇ 'ਚ ਹੈ ਹੀ ਨਹੀਂ। ਬਹੁਤ ਸੋਹਣੀ ਗੱਲ। ਤੇ ਤੁਸੀਂ ਦੱਸੋ ਭੈਣ ਜੀ, ਕਦੋਂ ਆਏ ਹੋ, ਕਿੰਨੇ ਦਿਨ ਹੋ ਗਏ ਤੁਹਾਨੂੰ? ਅਸੀਂ ਰਾਤੀ ਇੱਥੇ 11:30 ਵਜੇ ਪਹੁੰਚੇ ਸੀਗੇ ਜੀ। ਵੈਸੇ ਤੇ ਜੱਥਾ 12 ਤਰੀਕ ਨੂੰ ਆ ਗਿਆ ਸੀ, ਤੁਸੀਂ ਰਾਤ ਨੂੰ ਪਹੁੰਚੋ? ਨਹੀਂ, ਅਸੀਂ ਪਹਿਲਾਂ ਪੰਜਾ ਸਾਹਿਬ ਗਏ ਸੀਗੇ। ਪੰਜਾ ਸਾਹਿਬ ਤੋਂ ਅਸੀਂ ਰਾਤੀ ਆਏ 11:30 ਵਜੇ। ਤੇ ਕਿਵੇਂ ਦਾ ਲੱਗ ਰਹੀ ਹੈ ਇੱਥੇ ਆਣਾ ਤੇ ਸਾਰੇ ਦਰਸ਼ਨ ਕਰਨੇ? ਬਹੁਤ ਵਧੀਆ, ਬਹੁਤ ਵਧੀਆ। ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਸਾਨੂੰ ਇੱਥੋਂ ਦੇ ਦਰਸ਼ਨ ਦੀਦਾਰੇ ਮਿਲੇ ਗੁਰੂ ਸਾਹਿਬ ਜੀ ਦੇ। ਤੇ ਤੁਸੀਂ ਪਹਿਲੀ ਵਾਰ ਆਏ ਹੋ? ਹਾਂਜੀ, ਅਸੀਂ ਪਹਿਲੀ ਵਾਰੀ ਆਏ ਹਾਂ। ਤੇ ਪਹਿਲੇ ਕੀ ਸੁਣਿਆ ਸੀ ਇੱਥੋਂ ਆਉਣ ਲੱਗਿਆ, ਔਰ ਉੱਥੋਂ ਜਦੋਂ ਆ ਰਹੇ ਸੀ ਤੇ ਜ਼ਰੀ ਜੀ ਗੱਲ ਹੈ, ਨਾਲ ਦੇ ਤੁਹਾਡੀਆਂ ਸਹੇਲੀਆਂ ਨੇ ਉਹਨਾਂ ਨੇ ਕੋਈ ਫਰਮਾਇਸ਼ਾਂ ਵੀ ਕੀਤੀਆਂ ਹੋਣਗੀਆਂ ਕਿ ਉੱਥੋਂ ਫਲਾਂ ਚੀਜ਼ ਲੈ ਕੇ ਆਣਾ, ਫਲਾਂ ਚੀਜ਼ ਲੈ ਕੇ ਆਣਾ, ਉਸ ਦੇ ਬਾਰੇ ਕੋਈ ਦੱਸੋ ਜੀ। ਹਾਂਜੀ, ਸਾਰੇ ਕਹਿੰਦੇ ਸੀਗੇ ਉੱਥੋਂ ਦੇ ਜਿਹੜੇ ਹੈਗੇ ਦੁਪੱਟੇ ਵਗੈਰਾ ਹੈ, ਦੁਪੱਟੇ ਜਿਹੜੇ ਖਾਸ ਹੈ ਕਿ ਦੁਪੱਟੇ ਵਗੈਰਾ ਲੈ ਕੇ ਆਣਾ। ਸਾਡੇ ਤੋਂ ਪਹਿਲਾਂ ਫੈਮਿਲੀ ਦੇ ਵਿੱਚੋਂ ਸਾਡੇ ਫਾਦਰ ਸਾਹਿਬ ਆਏ ਸੀਗੇ ਪਹਿਲਾਂ 2 ਵਾਰੀ। ਉਹਨਾਂ ਨੇ ਸਾਨੂੰ ਸਾਰਾ ਸੁਜੈਸਟ ਕੀਤਾ, ਸਾਰੇ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਕੇ ਆਉਣੇ, ਤੇ ਅਸੀਂ ਸਾਰਾ ਸਾਨੂੰ ਪਤਾ ਸੀ। ਹੁਣ ਇਸ ਤੋਂ ਬਾਅਦ ਅਸੀਂ ਜਿਹੜੇ 6 ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਕਰਨ ਚੱਲੇ ਹਾਂ ਜੀ। ਤੇ ਤੁਸੀਂ ਉਹ ਜਿਹੜੇ 6 ਗੁਰਦੁਆਰੇ ਬਾਕੀ ਚੋਂ ਕਿ ਟੋਟਲ 7 ਗੁਰਦੁਆਰੇ ਹਨ ਨਨਕਾਣਾ ਸਾਹਿਬ ਦੇ ਅੰਦਰ, ਉਹ ਤੁਸੀਂ ਦਰਸ਼ਨ ਕਰ ਰਹੇ ਨਹੀਂ? ਹੁਣ ਨਿਕਲੋਗੇ ਤੁਸੀਂ ਜਾਓਗੇ? ਹਾਂਜੀ ਸਰ, ਹੁਣੇ ਅਸੀਂ ਜਾ ਰਹੇ ਅੱਧੇ ਘੰਟੇ ਤੱਕ। ਹਾਂਜੀ ਸਰ, ਇਸ ਧਰਤੀ ਤੇ ਆਉਣਾ ਦਾ ਸਾਨੂੰ ਇੱਕ ਆਪਣੀ ਧਰਤੀ ਤੇ ਆਉਣ ਦਾ ਅਹਿਸਾਸ ਹੈ। ਅਸੀਂ ਬੈਠੇ ਤਾਂ ਜ਼ਰੂਰ ਪੰਜਾਬ 'ਚ, ਪਰ ਹਮੇਸ਼ਾ ਇਸ ਧਰਤੀ ਦੀ ਖਿੱਚ ਰਹਿੰਦੀ ਹੈ ਕਿ ਸਾਡੇ ਆਪਣੇ ਲੋਕ ਨੇ। ਇਹ ਪੰਜਾਬ ਪਹਿਲਾਂ ਤਾਂ ਕੋਈ ਹਿੰਦੁਸਤਾਨ ਪਾਕਿਸਤਾਨ ਸੀ ਨਹੀਂ, ਇੱਕ ਪੰਜਾਬ ਸੀ। ਸੋ ਸਾਡਾ ਆਪਣਾ ਦੇਸ਼ ਹੈ, ਹਮੇਸ਼ਾ ਖਿੱਚ ਬਣੀ ਰਹਿੰਦੀ ਹੈ। ਤੇ ਪਰਮਾਤਮਾ ਦਾ ਤੇ ਪਾਕਿਸਤਾਨ ਗਵਰਨਮੈਂਟ ਦਾ, ਇੰਡੀਆ ਗਵਰਨਮੈਂਟ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਕਿ ਸਾਨੂੰ ਆਪਣੀ ਧਰਤੀ 'ਤੇ ਪੈਰ ਰੱਖਣ ਦਾ, ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਤੁਸੀਂ ਪ੍ਰਾਹੁਣੇ ਨਹੀਂ ਹੋ ਜੀ, ਤੁਹਾਡਾ ਆਪਣਾ ਘਰ ਹੈ। ਜਿਵੇਂ ਕਿ ਤੁਸੀਂ ਦੱਸਿਆ, ਇਹ ਬਾਬਾ ਨਾਨਕ ਦਾ ਪੰਜਾਬ ਦੇ ਵਿੱਚ ਜੰਮਣਾ, ਉਹਨਾਂ ਦਾ ਆਣਾ, ਔਰ ਫਿਰ ਸਾਰੇ ਜਿਤਨੇ ਦੁਨੀਆ ਭਰ ਦੇ ਵਿੱਚ ਸਿੱਖ ਬੈਠੇ ਆ ਉਹਨਾਂ ਦਾ ਇੱਥੇ ਆਣਾ, ਆਪਣੇ ਘਰ ਦੇ ਵਿੱਚ ਆਣਾ ਉਹਦੇ ਤੇ ਕੀ ਕੋਈ ਅਖੀਰ ਤੇ ਸੁਨੇਹਾ ਦੇਣਾ ਚਾਹੋਗੇ ਖਲਕਤ ਨੂੰ? ਸੁਨੇਹਾ ਇਹੀ ਹੈ ਵੀ ਸਾਡੇ ਤਾਂ ਪਹਿਲੀ ਮੰਗ ਇਹ ਹੈ ਵੀ ਦਿਲੀ ਇੱਛਾ ਹੈ ਵੀ ਪਰਮਾਤਮਾ ਕਰੇ ਜੋ ਸਰਹੱਦਾਂ ਨੇ ਢੱਠ ਜਾਣ, ਅਤੇ ਫਿਰ ਤੋਂ ਅਸੀਂ ਸਾਰੇ ਲੋਕ ਜੋ ਪਹਿਲਾਂ ਇੱਕੇ ਥਾਂ ਬੈਠਣਾ, ਇੱਕੇ ਥਾਂ ਖਾਣਾ, ਇੱਕ ਪਿਆਰ ਬਣਦਾ ਸੀ, ਸੋ ਫਿਰ ਉਸ ਤਰ੍ਹਾਂ ਹੋ ਜਾਏ। ਗੁਰੂ ਨਾਨਕ ਸਾਹਿਬ ਨੇ ਸਾਰੀਆਂ ਲੋਕਾਂ ਦੇ ਵਿੱਚ ਇਹੀ ਜੋ ਗੁਰੂ ਨਾਨਕ ਸਾਹਿਬ ਨੇ ਫਲਸਫਾ ਲਾਇਆ ਸੀ, ਸਾਰੇ ਭਾਈ ਭਾਈ ਹੈ, ਕੋਈ ਕਿਸੇ ਦਾ ਵੈਰ ਦੁਸ਼ਮਣ ਸਭ ਖਤਮ ਹੋ ਜਾਣ ਤੇ ਖਲਕਤ ਇੱਕ ਉਹਦੇ ਪਿਆਰ ਨਾਲ ਵਸੀਏ। ਜਦ ਸਾਰੀਆਂ ਕੌਮਾਂ ਇੱਕ ਥਾਂ ਬੈਠ ਕੇ ਆਪਣੇ ਮਸਲੇ ਵਿਚਾਰਨ, ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧੇ। ਸੋ ਇਹੀ ਮੈਸੇਜ ਹੈ ਜੀ, ਆਪਸ ਵਿੱਚ ਰਲ ਮਿਲ ਕੇ ਰਹੀਏ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਬਸ ਵਾਹਿਗੁਰੂ ਜੀ, ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਦਰਸ਼ਨ ਦੀਦਾਰੇ ਕਰਕੇ। ਲਓ ਜੀ, ਐਸੀ ਅੰਮ੍ਰਿਤਸਰ ਤੋਂ ਆਇਓ ਮੀਆਂ ਬੀਬੀ, ਇਹਨਾਂ ਨਾਲ ਗੱਲ ਤੁਹਾਡੀ ਅਸੀਂ ਸਾਂਝੀ ਕੀਤੀ। ਹੋਰ ਲੋਕਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਰਹਾਂਗੇ। ਜੁੜੇ ਰਹਿਣਾ ਔਰ ਵੇਖਦੇ ਰਹਿਣਾ ਪੰਜਾਬੀ ਪ੍ਰਚਾਰ।